ਸ਼ਰਮਾ ਜੀ, ਆਪਾਂ ਗੱਲ ਕਰੀਏ ਪੰਜਾਬ ਤੇ ਦਿੱਲੀ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ। ਕਹਿੰਦੇ ਆਪ ਤੇ ਕਾਂਗਰਸ ਦੇ ਵਿੱਚ ਗਰਮਾ ਗਰਮੀ ਹੈ ਜੀ ਪੂਰੀ। ਪ੍ਰਵੀਨ ਜੀ, ਲਗਾਤਾਰ ਆਪਾਂ ਇਸ ਖਬਰ ਤੇ ਚਰਚਾ ਕਰਦੇ ਆ। ਪੰਜਾਬ ਦੀ ਕਾਂਗਰਸ ਵੀ ਤੇ ਪੰਜਾਬ ਦੇ ਆਪ ਦੇ ਲੀਡਰ ਵੀ ਜੀ ਗਾਹੇ ਬਗਾਹੇ ਰੌਲਾ ਪਾਉਂਦੇ ਆ ਕਿ ਅਸੀਂ ਨਹੀਂ ਜਾਣਾ ਇੱਕ ਦੂਜੇ ਦੇ ਨਾਲ, ਅਸੀਂ ਨਹੀਂ ਕਰਨੀ ਗੱਠਜੋੜ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਨੇ, ਆਏ ਸੀ ਕੱਲ, ਹੈ ਨਾ। ਜਦੋਂ 에ਅਰਪੋਰਟ ਤੇ ਉਤਰੇ ਅੰਮ੍ਰਿਤਸਰ ਦੇ, ਤੇ ਕਹਿੰਦੇ ਜੀ ਕਿ ਤਦ ਵੀ ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਨੇ ਆਪਸ ਚ ਅੱਖ ਵੀ ਨਹੀਂ ਮਿਲਾਈ। ਰਾਜਾ ਬੜਿੰਗ ਤੇ ਨਵਜੋਤ ਸਿੱਧੂ ਦੀ ਫਤਿਹ ਦੀ ਉਹ ਸਾਂਝ ਹੋਈ, ਹੈ ਨਾ। ਤੇ ਉਧਰ ਨਵੇਂ ਬਣੇ ਇੰਚਾਰਜ ਕਹਿੰਦੇ ਜੀ ਸਾਰਾ ਕੁਝ ਠੀਕ ਹੈ, ਸਾਡੇ ਚ ਬੜੀ ਇਕਜੁੱਟਤਾ ਹੈ। ਤੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੈ, ਬਲਾਕ ਪੱਧਰ ਦੇ ਵੀ, ਜ਼ਿਲ੍ਹਾ ਪੱਧਰ ਦੇ ਵੀ, ਬਾਕੀ ਵਰਕਰਾਂ ਨਾਲ ਵੀ। ਸੋ ਕਾਂਗਰਸੀ ਲੀਡਰਾਂ ਨਾਲ ਗੱਲਬਾਤ ਕਰਕੇ ਕਹਿੰਦੇ ਜੀ ਮੈਂ ਦਿੱਲੀ ਜਾ ਕੇ ਰਿਪੋਰਟ ਕਰੂੰਗਾ। ਤੇ ਉਧਰ ਦਿੱਲੀ ਬੈਠਕਾਂ ਚੱਲੀ ਜਾਂਦੀਆਂ ਪ੍ਰਵੀਨ ਜੀ, ਸੀਟਾਂ ਦੀ ਵੰਡ ਨੂੰ ਲੈ ਕੇ। ਹਾਂਜੀ, ਉੱਥੇ ਸਾਰੇ ਆਮ ਆਦਮੀ ਪਾਰਟੀ ਇਸ ਕਦਰ ਦਬਾਅ ਬਣਾ ਰਹੀ ਆ, ਜਿਹੜੀ ਇਸ ਗੱਲ ਤੇ ਸਹਿਮਤ ਸੀ ਕਿ ਹਰਿਆਣਾ ਅਸੀਂ ਤੁਹਾਨੂੰ ਛੱਡ ਦਾਂਗੇ, ਗੁਜਰਾਤ ਤੁਹਾਨੂੰ ਛੱਡ ਦਾਂਗੇ, ਰਾਜਸਥਾਨ ਤੁਹਾਨੂੰ ਛੱਡ ਦਾਂਗੇ, ਇਹਨਾਂ ਕੱਲਿਆਂ ਹੀ ਲੜ ਲਿਓ। ਉਹ ਹੁਣ ਕਹਿੰਦੇ ਨਾ, ਗੁਜਰਾਤ ਚ 1-2 ਸੀਟਾਂ ਸਾਨੂੰ ਦੇ ਦਿਓ, ਅਸੀਂ ਫਿਰ ਵੀ ਉੱਥੇ 1 ਅੱਧਾ MLA ਤਾਂ ਕੱਢੇ ਲਿਆ ਆਪਣਾ, ਕੋਈ ਨਾ ਸਾਨੂੰ ਹਰਿਆਣਾ ਦਿਓ, ਹਰਿਆਣਾ ਸਾਡਾ ਗ੍ਰਹਿ ਸੂਬਾ ਹੈ। ਕੇਜਰੀਵਾਲ ਜੀ ਉੱਥੋਂ ਆਉਂਦੇ ਨੇ, ਹਰਿਆਣਾ ਚ ਵੀ ਸਾਨੂੰ 2-3 ਸੀਟਾਂ ਦਿਓ। ਉਹ ਦਬਾਅ ਇਸ ਗੱਲ ਹੀ ਬਣਾਉਣਾ ਚਾਹੁੰਦੇ ਨੇ ਕਿ ਇਹਦੇ ਚੱਕਰ ਚ ਅਸੀਂ ਪੰਜਾਬ ਤੇ ਦਿੱਲੀ ਸੀਟਾਂ ਵੱਧ ਲੈ। ਤੇ ਕਾਂਗਰਸ ਆਪਣੇ ਆਪ ਸੀਟਾਂ ਵੰਡ ਕੇ ਬੈਠੀ, ਕਹਿੰਦੀ ਜੀ 8 MP ਸੀਗੇ ਸਾਡੇ ਜੀ ਪਿਛਲੀ ਵਾਰ, ਸਾਨੂੰ 8 ਸੀਟਾਂ ਦੇ ਦਿਓ। ਉਹ ਕਹਿੰਦੇ ਬਾਈ ਕਿਹੜੇ 8? ਇੱਕ ਤੁਸੀਂ ਜਲੰਧਰ ਹਾਰ ਲਏ, ਪਟਿਆਲੇ ਵਾਲੀ ਤੁਹਾਡੀ ਹੋ ਕੇ ਤੁਹਾਡਾ ਨਹੀਂ, ਹੈ ਨਾ। ਤੇ ਫਿਰ ਕਿੱਥੇ ਹੋ ਤੁਸੀਂ? 8 ਹੀ ਦੱਸੋ। ਤੇ ਕਹਿੰਦੇ ਜੀ ਗੱਲ ਕਿਹੜੇ ਸਮੇਂ ਦੀ ਕਰਦੇ ਹੋ, ਅੱਜ ਦੀ ਤਰੀਕ ਕਰੋ। ਅੱਜ ਸਾਡੇ 92 MLA ਆ, 92 ਦੇ ਹਿਸਾਬ ਨਾਲ 9 ਹਲਕਿਆਂ ਦੇ ਹਿਸਾਬ ਨਾਲ ਕਰਕੇ ਦੇਖ ਲਓ ਸਾਡੀਆਂ ਕਿੰਨੀਆਂ ਬਣਦੀਆਂ। ਇਸ ਲਈ ਏਦਾਂ ਤਾਂ ਨਹੀਂ ਹੋਣਾ। ਤੇ ਫਿਰ ਉਹ ਕਹਿੰਦੇ ਜੀ ਚੰਡੀਗੜ੍ਹ ਵਾਲੀ ਵਿੱਚ ਮਿਲਾ ਕੇ ਨਾ ਤੁਸੀਂ ਜੀ 50-50 ਤੇ ਆ ਜਾਓ। ਠੀਕ ਹੈ। ਇਸ ਗੱਲ ਦੀ ਵੀ ਗੱਲ ਚੱਲਦੀ ਹੈ, ਮਤਲਬ ਚੰਡੀਗੜ੍ਹ ਆਮ ਆਦਮੀ ਪਾਰਟੀ ਸੀਟ ਆਪ ਲੈਣਾ ਚਾਹੁੰਦੀ ਆ, ਤੇ ਪੰਜਾਬ ਚੋਂ 7-6 ਕਰਨਾ ਚਾਹੁੰਦੇ ਨੇ। ਜੀ। ਸੋ ਇਸ ਲਈ ਹੋ ਸਕਦਾ ਕਾਂਗਰਸ ਨੂੰ 7 ਵੀ ਮਿਲ ਜਾਣ, ਜਾਂ 7 ਆਪ ਲੈ ਕੇ ਕਹੇ 6 ਉਹਨਾਂ ਨੂੰ ਦੇ ਦੂ। ਸੋ ਇਹ ਆਪਸੀ ਖਿੱਚੋਤਾਣ ਹੈਗੀ ਆ। ਕੱਲ ਬਕਾਇਦਾ ਅਸ਼ੋਕ ਗਹਿਲੋਤ ਤੇ ਉਧਰ ਸੰਦੀਪ ਪਾਠਕ ਐਂਡ ਪਾਰਟੀ ਦੀ ਬੈਠਕ ਸੀ ਆਪਸ ਦੇ ਵਿੱਚ, ਤੇ ਉਹਨਾਂ ਦੀ ਬੈਠਕ ਚ ਗਹਿਮਾ ਗਹਿਮੀ ਇਸ ਗੱਲ ਦੀ ਵੀ ਹੋਈ ਕਿ ਨਹੀਂ ਜੀ ਦਿੱਲੀ ਦੇ ਵਿੱਚ ਤਾਂ ਅਸੀਂ ਵੱਧ ਲੜਾਂਗੇ। ਆਪ ਵਾਲੇ ਕਹਿੰਦੇ, ਕਾਂਗਰਸ ਕਹਿੰਦੀ ਨਹੀਂ ਬਰਾਬਰ ਤੇ ਲੜ ਲਓ, ਹੈ ਨਾ, ਸਾਨੂੰ ਇੱਕ ਵੱਧ ਦੇ ਦਿਓ। ਸੋ ਇਸ ਦੇ ਲਈ ਅਜੇ ਵੀ ਫੈਸਲੇ ਹੁਣ ਅਗਲੀ ਮੀਟਿੰਗ ਫੇਰ ਹੋਊਗੀ। ਇੱਕ ਪਾਸੇ ਪੰਜਾਬ ਦੇ ਰਾਜਾ ਬੜਿੰਗ ਹੋਰੀ ਕਹਿੰਦੇ ਜੀ ਸਾਨੂੰ 13 ਤੇ ਤਿਆਰੀ ਦਾ ਹੁਕਮ ਹੈ। ਜੀ। ਦੂਏ ਪਾਸੇ ਕੇਜਰੀਵਾਲ ਜੀ ਕਹਿੰਦੇ ਹਰ ਹਲਕੇ ਚ ਪ੍ਰਚਾਰ ਕਰਾਂਗੇ ਕਿਉਂਕਿ ਹਰ ਹਲਕਾ ਅਸੀਂ ਜਿੱਤ ਰਹੇ ਹਾਂ। ਦੂਏ ਪਾਸੇ ਕੁਝ ਮੀਡੀਆ ਦੇ ਸਾਥੀ ਮੈਨੂੰ ਅੱਜ ਕਹਿ ਰਹੇ ਸੀਗੇ, ਕਹਿੰਦੇ ਨਹੀਂ ਜੀ ਕਿ ਇਹ ਤਾਂ ਇਸ ਕਦਰ ਤੱਕ ਸੋਚ ਰਹੇ ਨੇ ਕਿ ਜੇਕਰ ਇਕੱਠਿਆਂ ਲੜ ਲਏ ਤਾਂ 13 ਹੀ ਅਸੀਂ ਜਿੱਤ ਜਾਾਂਗੇ। ਅੱਛਾ, ਠੀਕ ਹੈ ਜੀ। ਸੋ ਜੇ ਮਿਲ ਕੇ ਇਕੱਠਿਆਂ ਲੜ ਕੇ 13 ਜਿੱਤ ਸਕਦੇ ਨੇ, ਫਿਰ ਇੰਨੀ ਤਾਂ ਸਮਝ ਇਹਨਾਂ ਨੂੰ ਵੀ ਹੋਣੀ, ਫਿਰ ਲੜਕੇ ਕਾਹਦੇ ਲਈ ਰਹੇ ਨੇ ਜੀ ਇਹ। ਪਰ ਸਵਾਲ ਇਹ ਹੈ ਕਿ ਥੱਲੇ ਵਰਕਰਾਂ ਦੀ ਜਿਹੜੀ ਵੰਡ ਆ, ਵਰਕਰਾਂ ਚ ਜਿਹੜਾ ਤਣਾਅ ਹੈ, ਜਿਹੜਾ ਝਗੜਾ ਹੈ, ਜਿਹੜੀ ਪਿੰਡਾਂ ਦੇ ਵਿੱਚ ਹੋਣ ਦੀ ਲੜਾਈ ਹੁੰਦੀ ਆ, ਉਸ ਲੜਾਈ ਨੂੰ ਪੱਠੇ ਕੌਣ ਪਾਊਗਾ? ਉਸ ਈਗੋ ਨੂੰ ਪੱਠੋਂ ਕਿਵੇਂ ਪੈਣਗੇ? ਉਹ ਕੀ ਇਕੱਠੇ ਹੋ ਜਾਣਗੇ? ਜੀ। ਜਿਹੜੇ ਹੁਣ ਤੱਕ ਆਮੋ ਸਾਹਮਣੇ ਨੇ ਪਿਛਲੀਆਂ 2 ਵਿਧਾਨ ਸਭਾ ਚੋਣਾਂ ਤੋਂ, 2 ਲੋਕ ਸਭਾ ਚੋਣਾਂ ਤੋਂ, ਅਚਾਨਕ ਹੁਣ ਇਕਸੁਰ ਕਿਵੇਂ ਹੋ ਜਾਣਗੇ? ਤੇ ਦੂਸਰੇ ਪਾਸੇ ਅਕਾਲੀ ਤੇ ਕਾਂਗਰਸੀਆਂ ਦੀ ਪਿੰਡਾਂ 'ਚ ਚਰਚਾ ਚੱਲੀ ਜਾਂਦੀ ਹੈ ਕਿ ਆਪਣੀਆਂ ਜੜ੍ਹਾਂ 'ਚ ਪੱਕੇ ਬੈਠ ਜਾਣਗੇ। ਠੀਕ ਹੈ। ਕਿਸੇ ਸਮੇਂ ਕੈਪਟਨ ਦੀ ਸਰਕਾਰ ਸਮੇਂ ਅਕਾਲੀ ਤੇ ਕਾਂਗਰਸੀ ਮਿਲ ਕੇ ਖੇਡੇ ਨੇ, ਕੀ ਉਹ ਖੇਡ ਦੁਬਾਰਾ ਹੋਊਗੀ? ਜੀ, ਖੇਡ ਦੁਬਾਰਾ ਹੋਊਗੀ। ਸੋ ਜੋ ਵੀ ਹੋਵੇ, ਪੰਜਾਬ ਦੇ ਵਿੱਚ ਅਜੇ ਵੀ ਖਿੱਚੋਤਾਣ ਹੈ ਕਿ ਗੱਠਜੋੜ ਹੋਣਾ ਚਾਹੀਦਾ ਜਾਂ ਨਹੀਂ, ਪਰ ਹਾਈ ਕਮਾਨ ਇਸ ਗੱਲ ਲਈ ਰਾਜੀ ਆ ਕਿ ਗੱਠਜੋੜ ਕਰਨੇ ਆ, ਬਸ਼ਰਤੇ ਇੰਡੀਆ ਗੱਠਜੋੜ ਕਾਇਮ ਰਹੇ। ਜੀ, ਕਿਉਂਕਿ ਪੱਛਮੀ ਬੰਗਾਲ 'ਚ ਤਾਂ ਖਿੰਡਣ ਲੱਗ ਗਿਆ ਜੀ। ਮਮਤਾ ਬੈਨਰਜੀ ਕਹਿੰਦੀ ਕਾਂਗਰਸੀਆਂ ਨੂੰ 2 ਸੀਟਾਂ ਲੈਣੀਆਂ, ਆ ਜਿਓ, ਨਹੀਂ ਮੇਰੀ ਤਿਆਰੀ ਹੈ, ਮੈਂ ਤਾਂ ਚੱਲੀਆਂ ਘਰ ਨੂੰ, ਮੈਂ ਤਾਂ ਸਾਰੀਆਂ ਤੇ ਲੜੂੰਗੀ। ਤੇ ਉਧਰ ਰਾਹੁਲ ਗਾਂਧੀ ਕਹਿੰਦਾ ਮੈਂ ਪੱਛਮੀ ਬੰਗਾਲ 'ਚ ਯਾਤਰਾ ਲੈ ਕੇ ਆ ਰਿਹਾ। ਰਾਹੁਲ ਗਾਂਧੀ ਦੀ ਯਾਤਰਾ ਪੱਛਮੀ ਬੰਗਾਲ ਦੇ ਵਿੱਚ 29 ਜਾਂ 30 ਜਨਵਰੀ ਨੂੰ ਦਾਖਲ ਹੋਣੀ ਆ। ਜੀ। ਤੇ ਇਧਰ ਮਮਤਾ ਬੈਨਰਜੀ ਮੀਟਿੰਗ 'ਚ ਕਹੇਗੀ ਕਿ 42 ਸੀਟਾਂ ਨੇ ਜਿਹੜੀਆਂ ਲੋਕ ਸਭਾ ਦੀਆਂ ਪੱਛਮੀ ਬੰਗਾਲ 'ਚ, ਉਹਨਾਂ 'ਚੋਂ 40 ਤੇ ਅਸੀਂ ਲੜ ਰਹੇ ਹਾਂ। ਠੀਕ ਹੈ। 2 ਤੁਸੀਂ ਲੈਣੀਆਂ ਲੈ ਲਓ। 2019 'ਚ 2 ਸੀਟਾਂ ਤੁਸੀਂ ਜਿੱਤੀਆਂ ਸੀ, ਜਿਹੜੀਆਂ ਤੁਸੀਂ ਜਿੱਤੀਆਂ ਸੀ ਉਹਨਾਂ ਤੇ ਲੜ ਲਓ। ਜ਼ਿਆਦਾ ਜ਼ੋਰ ਪਾਓਗੇ, ਕਹਿੰਦੇ ਇੱਕ ਜਿੱਥੇ ਭਾਜਪਾ ਜਿੱਤੀ ਵੀ ਹੈ ਦਾਰਜਲਿੰਗ ਜੇ ਵਾਲੀ, ਉਹ ਤੁਹਾਨੂੰ ਦੇ ਦਾਂਗੇ। ਸੋ ਇਸ ਲਈ ਉਹਨੇ ਸਪਸ਼ਟ ਕਰਤਾ ਕਿ ਮੈਂ ਤੁਹਾਨੂੰ 3 ਤੋਂ ਵੱਧ ਨਹੀਂ ਦੇਣੀ। ਕਾਂਗਰਸ ਉੱਤੇ 9 ਤੋਂ 10 ਸੀਟਾਂ ਭਾਲਦੀ ਆ, ਤੱਕ ਤੇ ਮੰਨਣ ਨੂੰ ਤਿਆਰ ਆ। ਜੀ। ਸੋ ਪਰ ਇੱਧਰ ਮਤਲਬ ਕਿ ਇਹ ਵੀ ਸਪਸ਼ਟ ਹੈ ਕਿ ਮਮਤਾ ਬੈਨਰਜੀ ਬਾਰੇ ਕਾਂਗਰਸ ਦੇ ਲੀਡਰਾਂ ਦੇ ਬੋਲ ਪਿਛਲੇ ਦਿਨੀ ਸਾਹਮਣੇ ਆਉਣ ਲੱਗ ਪਏ ਨੇ
ਹੂੰ, ਸੋ ਕੀ ਇੰਡੀਆ ਗੱਠਜੋੜ ਪੱਛਮੀ ਬੰਗਾਲ ਚੋਂ ਹੀ ਖਿੰਡਣਾ ਸ਼ੁਰੂ ਹੋ ਜਾਊਗਾ? ਹੂੰ, ਤੇ ਜੇ ਖਿੰਡਿਆ ਫਿਰ ਰਹੂਗਾ ਜਾਂ ਨਹੀਂ, ਫਿਰ ਗੱਠਜੋੜ ਵਾਲੀ ਵੱਖਰੀ ਸਥਿਤੀ ਹੋਗੀ। ਜੀ, ਫਿਲਹਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਤੈਅ ਆ, ਸਿਰਫ ਸੀਟਾਂ ਦੀ ਵੰਡ ਦਾ ਕੰਮ ਰਹਿੰਦਾ ਹੈ ਤੇ ਉਹ ਉੱਥੇ ਜਾ ਕੇ ਹੋਣਾ, ਪਰ ਕੀ ਵਰਕਰਾਂ ਦਾ ਗੱਠਜੋੜ ਹੋਊਗਾ ਜਾਂ ਨਹੀਂ, ਇਹ ਸਮਾਂ ਦੱਸੂਗਾ। ਦੇਖੋ ਜੀ, ਗੱਲ ਇਹ ਆ ਸ਼ਰਮਾ ਜੀ ਕਿ ਜੇਕਰ ਗੱਠਜੋੜ ਕਰਨ ਵੇਲੇ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਨਹੀਂ ਸਹਿਮਤੀ ਬਣ ਰਹੀ, ਤੇ ਜਦੋਂ ਫਤਵਾ ਮਿਲੂਗਾ ਫਿਰ ਸਹਿਮਤੀਆਂ ਕਿਵੇਂ ਬਣਨਗੀਆਂ? ਜਦੋਂ ਚੋਣ ਲੜਨ ਨੂੰ ਲੈ ਕੇ ਨਹੀਂ ਸਵਾਲ ਸਹਿਮਤੀ ਬਣਦੀ ਤੇ ਜਦੋਂ ਸੱਤਾ ਸੰਭਾਲਣੀ ਹੋਈ ਫਿਰ ਸਹਿਮਤੀਆਂ ਕਿਵੇਂ ਬਣਨਗੀਆਂ?